ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਤ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਆਈਫੋਨ ਐਂਡਰਾਇਡ ਦੀ ਐਪ ਦੇ ਰਾਹੀਂ ਟੈਲੀਫੋਨ ਦੇ ਉੱਤੇ ਘਰਾਂ ਦੇ ਵਿੱਚ ਰੇਡੀਓ ਸੈੱਟ ਤੇ ਫੇਸਬੁੱਕ ਦੇ ਉੱਤੇ ਜਿਹੜੇ ਲਾਈਵ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਅੱਜ ਜੁਲਾਈ ਦੀ ਜਿਹੜੀ ਆ 20 ਤਰੀਕ ਆ ਤੇ ਦਿਨ ਜਿਹੜਾ ਹੈਗਾ ਉਹ ਸ਼ੁੱਕਰਵਾਰ ਆ ਜੀ। ਤੇ ਸਰੋਤਿਓ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਖਬਰਾਂ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੁਹਾਡੇ ਤੱਕ ਇਹ ਖਬਰਾਂ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਸੰਤੋਖ ਸਿੰਘ ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਵੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ ਤੋਂ, ਅਮਰਜੀਤ ਸਿੰਘ ਸਟਾਕਟਨ ਤੋਂ, ਬੀਸ ਦਾ ਪਰਿਵਾਰ ਫਰੈਜ਼ਨੋ ਤੋਂ ਤੇ ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ। ਜੀ ਤੇ ਰਾਜਕਰਨਵੀਰ ਸਿੰਘ ਜੀ, ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਅੱਜ ਜਿਹੜੀ ਬੜੀ ਮਾੜੀ ਖਬਰ ਆ ਰਹੀ ਹੈ ਮਜ਼ੂਰੀ ਦੇ ਵਿੱਚ 13 ਜਿਹੜੇ ਲੋਕ ਆ ਟੂਰਿਸਟ ਇੱਕ ਬੋਟ ਦੇ ਵਿੱਚ ਜਾ ਰਹੇ ਸੀ, ਜਦੋਂ ਉਹਦਾ ਐਕਸੀਡੈਂਟ ਹੋ ਗਿਆ, ਉਹਨਾਂ ਦੀ ਮੌਤ ਹੋ ਗਈ। ਬਿਲਕੁਲ ਜੀ, ਕੈਪਸਾਈਜ਼ ਹੋ ਗਈ। ਜਿਹੜੀ ਆ ਉਹ ਕਸ਼ਤੀ ਆ ਉਹ ਉਲਟ ਗਈ ਅਤੇ 13 ਜਾਣਿਆਂ ਦੇ ਜਿਹੜੇ ਡੁੱਬ ਕੇ ਮਰਨ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ, ਜਿਨ੍ਹਾਂ ਵਿੱਚ ਬੱਚੇ ਵੀ ਜਿਹੜੇ ਉਹ ਦੱਸੇ ਜਾ ਰਹੇ। ਅਜੇ ਵੀ 4 ਹੋਰ ਜਾਣੇ ਲਾਪਤਾ ਦੱਸੇ ਜਾ ਰਹੇ ਆ ਅਤੇ ਉਹਨਾਂ ਨੂੰ ਲੱਭਣ ਦੇ ਲਈ ਜਿਹੜੇ ਡਾਈਵਰਸ ਆ ਉਹ ਕੋਸ਼ਿਸ਼ਾਂ ਕਰ ਰਹੇ ਨੇ। ਅਚਾਨਕ ਕਹਿੰਦੇ ਮੌਸਮ ਕਾਫੀ ਜ਼ਿਆਦਾ ਖਰਾਬ ਜਿਹੜਾ ਹੋ ਗਿਆ ਸੀਗਾ ਅਤੇ ਜਿਹੜੀ ਡੱਕ ਬੋਟ ਦੱਸੀ ਜਾਂਦੀ ਆ ਇਹ ਜਿਹੜੀ ਪੈਕਡ ਸੀਗੀ ਸਾਰੇ ਟੂਰਿਸਟ ਦੇ ਨਾਲ, ਅਤੇ ਬਹੁਤ ਤੇਜ਼ ਹਵਾਵਾਂ ਜਿਹੜੀਆਂ ਮਜ਼ੂਰੀ ਲੇਕ ਦੇ ਵਿੱਚ ਆਈਆਂ, ਜਿਸ ਦੇ ਚੱਲਦਿਆਂ ਇਹ ਜਿਹੜੀ ਪਲਟ ਗਈ ਅਤੇ ਪਲਟਣ ਤੋਂ ਬਾਅਦ ਦੇ ਵਿੱਚ ਇਹ ਮੌਤਾਂ ਜਿਹੜੀਆਂ ਹੋ ਗਈਆਂ। ਪਹਿਲਾਂ ਸ਼ੁਰੂਆਤੀ ਤੌਰ 'ਤੇ ਜਿਹੜੇ 11 ਜਾਣੇ ਦੇ ਮਰਨ ਦੀਆਂ ਖਬਰਾਂ ਸੀਗੀਆਂ ਅਤੇ ਅਧਿਕਾਰਤ ਤੌਰ ਦੇ ਉੱਤੇ ਆਂਕੜੇ ਨੂੰ ਵਧਾ ਕੇ ਹੁਣ 13 ਕਰ ਦਿੱਤਾ ਗਿਆ ਆ ਅਤੇ ਇਸ ਤੋਂ ਇਲਾਵਾ 4 ਜਾਣੇ ਹੋਰ ਲਾਪਤਾ ਦੱਸੇ ਜਾ ਰਹੇ ਆ ਅਤੇ ਇਹ ਬਹੁਤ ਜਿਹੜੀ ਮਾੜੀ ਘਟਨਾ ਜਿਹੜੀ ਵਾਪਰੀ ਆ। ਦੇਖੋ, ਲੋਕ ਜਾਂਦੇ ਨੇ ਘੁੰਮਣ ਫਿਰਨ ਲਈ ਜਾਂਦੇ ਨੇ, ਮੌਸਮ ਉੱਧਰਲੇ ਪਾਸੇ ਜਿਹੜਾ ਕਿਹਾ ਜਾ ਰਿਹਾ ਵੀ ਅਚਾਨਕ ਕਾਫੀ ਜਿਹੜਾ ਆ ਉਹ ਖਰਾਬ ਹੋ ਗਿਆ ਅਤੇ ਥੰਡਰ ਸਟੋਰਮਸ, ਟੋਰਨੇਡੋ ਵਰਗੀਆਂ ਜਿਹੜੀਆਂ ਆ ਉੱਥੋਂ ਦੇ ਹਾਲਾਤ ਆ ਮਜ਼ੂਰੀ ਸਟੇਟ ਦੇ ਵਿੱਚ ਜਿਹੜੇ ਬਣੇ ਹੋਏ ਆ ਅਤੇ ਹੋਰ ਉਸ ਦੇ ਨਜ਼ਦੀਕੀ ਸੂਬਿਆਂ ਦੇ ਵਿੱਚ ਵੀ ਇੱਦਾਂ ਦਾ ਹੀ ਜਿਹੜਾ ਮਾਹੌਲ ਆ ਮੌਸਮ ਆ ਉਹ ਜਿਹੜਾ ਬਣਿਆ ਹੋਇਆ, ਕਿੱਥੇ ਬਹੁਤ ਹੀ ਤੇਜ਼ ਜਿਹੜਾ ਮੀਂਹ ਆ ਉਹ ਪੈ ਰਿਹਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਉੱਧਰ ਬਣੀ ਹੋਈ ਆ। ਸੋ ਮਜ਼ੂਰੀ ਤੋਂ ਬਹੁਤ ਹੀ ਮਾੜੀ ਖਬਰ ਜਿਹੜੀ ਆ ਰਹੀ ਆ ਵੀ ਜਿੱਥੇ 13 ਜਾਣਿਆਂ ਦੀ ਮੌਤ ਹੋਈ ਆ ਅਤੇ ਮਜ਼ੂਰੀ ਦੇ ਵਿੱਚ ਇਹ ਜਿਹੜੀ ਬੋਟ ਸੀਗੀ ਉਹ ਕੈਪਸਾਈਜ਼ ਹੋਣ ਕਰਕੇ। ਸੋ ਬਿਲਕੁਲ ਇਹਦੇ ਸੰਬੰਧ ਵਿੱਚ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਸਵੇਰੇ ਟਵੀਟ ਕੀਤਾ ਹੈਗਾ ਵੀ ਮੇਰੀ ਜਿਹੜੀ ਸਿੰਪਥੀਜ਼ ਹੈਗੀ ਆ ਫੈਮਲੀਜ਼ ਅਤੇ ਫਰੈਂਡ ਜਿਹੜੇ ਇਸ ਬਹੁਤ ਹੀ ਭਿਆਨਕ ਜਿਹੜਾ ਬੋਟ ਐਕਸੀਡੈਂਟ ਹੋਇਆ ਉਹਦੇ ਵਿੱਚ ਮਾਰੇ ਗਏ ਹੈਗੇ ਆ। ਵੀ ਇੱਦਾਂ ਦਾ ਜਿਹੜਾ ਲੋਸ ਹੁੰਦਾ ਇਹ ਬਹੁਤ ਜ਼ਿਆਦਾ ਹੁੰਦਾ। ਮੇ ਗੋਡ ਵੀ ਵਿਦ ਯੂ ਆਲ। ਸੋ ਬਹੁਤ ਹੀ ਮਾੜੀ ਗੱਲ ਹੋਈ ਆ। ਲਗਭਗ 200 ਮੀਲ ਜਿਹੜਾ ਸਾਊਥ ਈਸਟ ਆਫ ਕੈਂਸਰ ਸਿਟੀ ਆ, ਬ੍ਰੈਂਸਨ ਨਾਮ ਦਾ ਜਿਹੜਾ ਟਾਊਨ ਹੈਗਾ ਆ, ਉੱਥੇ ਹੋਇਆ। ਛੋਟੇ ਛੋਟੇ ਜਿਹੜੇ ਟੋਰਨਾਡੋ ਆ ਜਾਂਦੇ ਆ ਉਹਦੇ 'ਚ ਇਹ ਕੈਪਸਾਈਜ਼ਡ ਹੋ ਗਈ ਸੀ ਬੋਟ, ਜਿਹਦੇ ਨਾਲ ਜਿਹੜਾ ਆ ਇੰਨਾ ਜ਼ਿਆਦਾ ਜਿਹੜਾ ਜਾਨੀ ਨੁਕਸਾਨ ਹੋਇਆ ਹੈਗਾ ਆ। ਬਿਲਕੁਲ, ਜਿੱਦਾਂ ਮੈਂ ਦੱਸ ਹੀ ਰਿਹਾ ਹਰਜੋਤ ਸਿੰਘ ਜੀ ਵੀ ਉੱਧਰਲੇ ਪਾਸੇ ਕਾਫੀ ਜਿਹੜੇ ਨਾਰਥ ਵੈਸਟ ਦੇ ਵਿੱਚ ਕਾਫੀ ਜ਼ਿਆਦਾ ਦੇਖਿਆ ਜਾ ਰਿਹਾ ਆ। ਆਇਓਵਾ ਅਤੇ ਉਸ ਦੇ ਇਰਦ ਗਿਰਦ ਕਹਿੰਦੇ 27 ਟੋਰਨੇਡੋ ਜਿਹੜੇ ਰਿਪੋਰਟ ਕੀਤੇ ਗਏ ਆ ਕੱਲ੍ਹ। ਇੰਨੀ ਜ਼ਿਆਦਾ ਭਿਆਨਕ ਜਿਹੜੀ ਆ ਉੱਥੇ ਕਹਿ ਲਓ ਵੀ ਸਥਿਤੀ ਜਿਹੜੀ ਆ ਇੰਨੀ ਜ਼ਿਆਦਾ ਬਦਲੀ ਆ। ਉੱਥੋਂ ਦੇ ਜਿਹੜੇ ਗਵਰਨਰ ਹੈਗੇ ਨੇ, ਗਵਰਨਰ ਕਿਮ ਰੈਨਲਡਜ਼ ਅਤੇ ਲਿeutenant ਗਵਰਨਰ ਐਡਮ ਗ੍ਰੈਗ ਆਇਓਵਾ ਦੇ, ਉਹਨਾਂ ਨੇ ਜਿਹੜੀ ਐਮਰਜੈਂਸੀ ਇੱਕ ਹਿਸਾਬ ਦੇ ਨਾਲ ਕੀਤੀ ਆ ਅਤੇ ਜਿਹੜੇ ਨੈਸ਼ਨਲ ਵੈਦਰ ਸਰਵਿਸ ਵਾਲੇ ਹੈਗੇ ਆ ਉਹ ਜਿਹੜੇ ਇਸ ਟਾਈਮ ਟੋਰਨੇਡੋ ਡੈਮੇਜ ਜਿਹੜੇ ਆ ਉਹ ਦੇਖ ਰਹੇ ਨੇ। 27 ਕਨਫਰਮਡ ਟੋਰਨੇਡੋ ਕਹਿੰਦੇ ਟੱਚ ਡਾਊਨ ਕੀਤੇ ਨੇ ਆਇਓਵਾ ਦੇ ਵਿੱਚ। ਬਹੁਤ ਸਾਰੇ ਥਾਵਾਂ 'ਤੇ ਜਿਹੜੀਆਂ ਉਸ ਦੀਆਂ ਵੀਡੀਓਜ਼
ਕਿਸੇ CCTV ਕੈਮਰੇ ਦੇ ਵਿੱਚ ਕਿਸੇ ਨੇ ਆਪ ਜਿਹੜੀਆਂ ਕਿਤੇ ਬਣਾਈਆਂ ਉਹ ਇਸ ਟਾਈਮ ਕਾਫੀ ਜ਼ਿਆਦਾ ਜਿਹੜੀਆਂ ਚੱਲ ਰਹੀਆਂ ਆ। ਸੋ ਮੌਸਮ ਅਚਾਨਕ ਹੀ ਜਿਹੜਾ ਆ ਉਹ ਉਹਨਾਂ ਇਲਾਕਿਆਂ ਦੇ ਵਿੱਚ ਵਿਗੜਿਆ ਹੋਇਆ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ ਤੇ ਅੱਜ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਕੱਲ ਐਕਚੁਅਲੀ ਜਿਹੜੀ ਇੰਟਰਵਿਊ ਦਿੱਤੀ ਸੀ CNBC ਨੂੰ, ਉਹਦੇ ਵਿੱਚ ਉਹਨਾਂ ਨੇ ਜਿਹੜਾ ਕਿਹਾ ਆ ਵੀ ਇੱਕ ਤਰ੍ਹਾਂ ਨਾਲ ਚਾਈਨਾ ਨੂੰ ਫਿਰ ਥ੍ਰੈਟ ਕਰਤਾ ਤੇ ਉਹ ਕਹਿੰਦੇ ਵੀ $500 ਬਿਲੀਅਨ ਦਾ ਜਿਹੜਾ ਵਰਥ ਆਫ ਚਾਈਨੀਜ਼ ਇੰਪੋਰਟ ਹੈਗੀਆਂ ਆ ਉਹਨਾਂ ਦੇ ਉੱਤੇ ਅਸੀਂ ਜਿਹੜਾ ਆ ਰੈਡੀ ਹੈਗੇ ਆ ਟੈਰਿਫ ਲਾਉਣ ਦੇ ਲਈ। ਸੋ ਇਹਦੇ ਨਾਲ ਇੱਕ ਤਰ੍ਹਾਂ ਨਾਲ ਇਹ ਲੱਗਦਾ ਵੀ ਹੁਣ ਫੁੱਲ ਫਲੈਜ ਜਿਹੜੀ ਟਰੇਡ ਵਾਰ ਆ ਉਹ US ਤੇ ਚਾਈਨਾ ਦੇ ਵਿੱਚ ਲੱਗ ਗਈ ਹੈਗੀ ਆ। ਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਚਾਈਨਾ, ਮੈਂ ਤਾਂ ਇਹੀ ਆਸ ਕਰਦਾ ਵੀ ਵਧੀਆ ਰਹੇ ਤੇ ਉਹਨਾਂ ਨੂੰ ਸਕੇਅਰ ਵੀ ਨਹੀਂ ਕਰਨਾ ਚਾਹੁੰਦਾ, ਪਰ ਜਿਸ ਤਰ੍ਹਾਂ ਚਾਈਨਾ ਨੇ ਵੀ ਸਾਡੀਆਂ ਚੀਜ਼ਾਂ ਦੇ ਉੱਤੇ ਟੈਰਿਫ ਲਾਇਆ ਆ ਤੇ ਅਸੀਂ ਆਲਰੇਡੀ ਪ੍ਰੀਪੇਅਰਡ ਹੈਗੇ ਆ $500 ਬਿਲੀਅਨ ਵਰਥ ਆਫ ਚਾਈਨੀਜ਼ ਇੰਪੋਰਟਸ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਟੈਰਿਫ ਲਾਉਣ ਦੇ ਲਈ। ਸੋ ਇਹਦਾ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਅਸਰ ਹੋ ਸਕਦਾ, ਖਾਸ ਕਰਕੇ ਜਿਹੜੀਆਂ ਆਟੋਜ਼ ਵਗੈਰਾ ਆ, ਕਹਿੰਦੇ ਕਾਰਾਂ ਦੇ ਰੇਟ ਬਹੁਤ ਵੱਧ ਸਕਦੇ ਆ, ਉਹਨਾਂ ਦੇ ਜਿਹੜੇ ਪਾਰਟਸ ਆਣੇ ਆ, ਪਾਰਟਸ ਮਹਿੰਗੇ ਹੋਣੇ ਆ, ਉਹਦੇ ਨਾਲ ਜਿਹੜੇ ਕਾਰਾਂ ਦੇ ਰੇਟ ਵਧਣੇ ਆ, ਪਾਰਟਸ ਮਹਿੰਗੇ ਹੋਣੇ ਆ, ਇੰਸ਼ੋਰੈਂਸ ਦੇ ਰੇਟ ਬਹੁਤ ਜ਼ਿਆਦਾ ਮਹਿੰਗੇ ਹੋਊਗੇ ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ, ਕੁਛ ਹੁੰਦਾ, ਕਿਉਂਕਿ ਜੇ ਪਾਰਟਸ ਦੇ ਮਹਿੰਗੇ ਹੋਏ ਆ ਤੇ ਉਹਨਾਂ ਨੂੰ ਫਿਕਸ ਕਰਨ ਦੇ ਲਈ ਜਿਹੜਾ ਜ਼ਿਆਦਾ ਪੈਸੇ ਲੱਗਣੇ ਹੈਗੇ ਆ। ਸੋ ਨੈਚੁਰਲੀ ਉਹਦੇ ਨਾਲ ਐਵਰੀਥਿੰਗ ਜਿਹੜੀ ਆ ਐਕਸਪੈਂਸਿਵ ਹੋਣੀ ਹੈਗੀ ਆ ਜੀ। ਤੇ ਇਹ ਕਹਿੰਦੇ ਕਾਰਨ ਇਸ ਦੇ ਪਿੱਛੇ ਜਿਹੜੇ ਰਾਸ਼ਟਰਪਤੀ ਟਰੰਪ ਇਹੀ ਦੱਸਦੇ ਨੇ ਵੀ ਜਿਹੜਾ ਟਰੇਡ ਡੈਫਿਸਿਟ ਹੈਗਾ ਆ ਚਾਈਨਾ ਦੇ ਨਾਲ ਬਹੁਤ ਹੀ ਵੱਡਾ ਆ, ਬਿਲੀਅਨਸ ਆਫ ਡਾਲਰਸ ਦੇ ਵਿੱਚ ਜਿਹੜਾ ਹੈਗਾ ਆ। ਇਸੇ ਦੇ ਚੱਲਦਿਆਂ ਜਿਹੜਾ ਇਹ ਟੈਰਿਫਸ ਆ ਲਗਾਤਾਰ ਉਹ ਵਧਾਏ ਜਾ ਰਹੇ ਆ। ਸੋ ਇਹ ਹੁਣ ਜਦੋਂ ਇੰਟਰਵਿਊਅਰ ਨੇ ਉਹਨਾਂ ਨੂੰ ਪੁੱਛਿਆ ਵੀ ਕੀ ਤੁਸੀਂ ਰੈਡੀ ਹੋ $500 ਬਿਲੀਅਨ ਦੇ ਉੱਤੇ ਇਹ ਸਾਰਾ ਕੁਛ ਕਰਨ ਦੇ ਲਈ, ਤੇ ਕਹਿੰਦਾ ਬਿਲਕੁਲ ਆਈ ਐਮ ਰੈਡੀ ਟੂ ਗੋ 500। ਸੋ ਇਹ ਜਿਹੜਾ ਉਹਨਾਂ ਨੇ ਜਿਹੜਾ ਉਸ ਦੇ ਵਿੱਚ ਉਹਨਾਂ ਨੇ ਆਖਿਆ ਆ। ਤੇ ਚਾਈਨਾ ਵੀ ਇਸ ਦੇ ਉੱਤੇ ਜਿਹੜਾ ਨਾਰਾਜ਼ ਤਾਂ ਹੋਣਾ ਹੀ ਹੋਣਾ ਵੀ ਜਿਨ੍ਹਾਂ ਦੇ ਉਤਪਾਦ ਦੇ ਉੱਤੇ ਇੰਨਾ ਟੈਕਸ ਜਿਹੜਾ ਲੱਗੂਗਾ ਉਹਨਾਂ ਦਾ ਉਤਪਾਦ ਘੱਟ ਵਿਕੂਗਾ ਤੇ ਉੱਥੇ ਅਨਇੰਪਲੋਇਮੈਂਟ ਦਾ ਖਤਰਾ ਬਣਦਾ ਆ, ਕੰਪਨੀਆਂ ਬੰਦ ਹੋਣ ਦਾ ਖਤਰਾ ਹੁੰਦਾ ਆ। ਸੋ ਇਹ ਦੇਖਣ ਵਾਲੀ ਜਿਹੜੀ ਗੱਲ ਰਹੂਗੀ। ਜਿੱਦਾਂ ਕੱਲ੍ਹ ਵੀ ਆਪਾਂ ਇੱਕ ਖਬਰ ਜਿਹੜੀ ਸ਼ੇਅਰ ਕਰ ਰਹੇ ਸੀ ਵੀ ਸਟੀਲ ਟੈਰਿਫ ਲਾਉਣ ਦੇ ਨਾਲ ਮੈਕਸੀਕੋ ਦੇ ਉੱਤੇ ਇੱਥੇ ਦੀ ਕੰਪਨੀ ਦੇ ਜਿਹੜੇ ਆ ਉਹ ਕਈ ਇੰਪਲੋਈਜ਼ ਆ ਉਹਨਾਂ ਨੂੰ ਘਾਟਾ ਜਿਹੜਾ ਆ ਉਹ ਪੈ ਰਿਹਾ, ਉਹਨਾਂ ਨੂੰ ਪਿੰਕ ਸਲਿੱਪਾਂ ਜਿਹੜੀਆਂ ਉਹ ਦੇਣੀਆਂ ਪੈ ਰਹੀਆਂ ਆ, ਕਿਉਂਕਿ ਸਟੀਲ ਜਿਹੜਾ ਉਹ ਪਹਿਲਾਂ ਮੈਕਸੀਕੋ ਤੋਂ ਮੰਗਵਾਉਂਦੇ ਸੀ, 70% ਘੱਟ ਉਹਨਾਂ ਨੂੰ ਆਰਡਰ ਮਿਲ ਰਹੇ ਆ। ਸੋ ਅਸਰ ਤਾਂ ਜਿਹੜਾ ਹੌਲੀ ਹੌਲੀ ਇਸ ਦਾ ਆ ਉਹ ਨਜ਼ਰ ਆਉਣਾ ਸ਼ੁਰੂ ਹੋਊਗਾ। ਪਰ ਕੋਸ਼ਿਸ਼ ਜਿਹੜੀ ਇਸ ਦੇ ਪਿੱਛੇ ਰਾਸ਼ਟਰਪਤੀ ਟਰੰਪ ਦੀ ਇਹੀ ਆ ਵੀ ਜਿਹੜਾ ਟਰੇਡ ਡੈਫਿਸਿਟ ਚੱਲ ਰਹੇ ਆ ਬਾਕੀ ਮੁਲਕਾਂ ਦੇ ਨਾਲ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਘਟਾਇਆ ਜਾ ਸਕੇ ਜੀ। ਸੋ ਇਹਦੇ ਸੰਬੰਧ ਦੇ ਵਿੱਚ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਵੀ ਇਹ ਸਟਾਕ ਮਾਰਕੀਟ ਤੇ ਵੀ ਇਫੈਕਟ ਕਰ ਸਕਦਾ ਹੈ, ਖਾਸ ਕਰਕੇ ਤੁਹਾਡੀਆਂ ਇਲੈਕਸ਼ਨ ਜਿਹੜੀਆਂ ਆਉਣੀਆਂ ਮਿਡ ਟਰਮ ਉਹਦੇ ਉੱਤੇ ਅਸਰ ਕਰ ਸਕਦਾ ਹੈਗਾ, ਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਆਈ ਐਮ ਨਾਟ ਡੂਇੰਗ ਦਿਸ ਫॉर ਪੋਲਿਟਿਕਸ। ਕਹਿੰਦਾ ਵੀ ਮੈਂ ਆਈ ਐਮ ਡੂਇੰਗ ਦਿਸ ਟੂ ਡੂ ਦਾ ਰਾਈਟ ਥਿੰਗ ਫॉर ਆਵਰ ਕੰਟਰੀ। ਸੋ ਉਹ ਕਹਿੰਦੇ ਵੀ ਮੈਨੂੰ ਕੇਅਰ ਨਹੀਂ ਹੈਗੀ ਵੀ ਮੈਨੂੰ ਇਲੈਕਸ਼ਨ 'ਚ ਕੀ ਹੁੰਦਾ ਹੈਗਾ, ਵੀ ਮੈਂ ਆਪਣੇ ਮੁਲਕ ਦੇ ਲਈ ਜਿਹੜਾ ਹੈਗਾ ਆ ਉਹ ਵਧੀਆ ਗੱਲ ਕਰ ਰਿਹਾ ਹੈਗਾ ਆ। ਸੋ ਈਵਨ ਕਹਿੰਦੇ ਜਿਹੜੇ ਦੋਸਤ ਮੁਲਕ ਹੈਗੇ ਆ ਉਹ ਵੀ ਜਿਹੜੇ ਥੋੜ੍ਹੇ ਅਪਸੈਟ ਹੈਗੇ ਆ, ਖਾਸ ਕਰਕੇ ਕੈਨੇਡਾ, ਮੈਕਸੀਕੋ, ਯੂਰਪੀਅਨ ਯੂਨੀਅਨ। ਤੇ ਯੂਰਪੀਅਨ ਯੂਨੀਅਨ 'ਤੇ ਤਾਂ ਉਹਨਾਂ ਨੇ ਗੁੱਸਾ ਹੁਣ ਕਾਫੀ ਕੱਢਿਆ ਹੈਗਾ, ਖਾਸ ਕਰਕੇ ਗੂਗਲ ਦੇ ਉੱਤੇ ਜਿਹੜਾ ਉਹਨਾਂ ਨੇ $5 ਬਿਲੀਅਨ ਦਾ ਇੱਕ ਲਾ ਸੂਟ ਸੀਗਾ ਜੁਰਮਾਨਾ ਪਾਇਆ ਹੈਗਾ ਆ, ਉਹਦੇ ਤੇ ਵੀ ਉਹਨਾਂ ਨੇ ਕਾਫੀ ਤਗੜੇ ਬਿਆਨ ਦਿੱਤੇ ਆ ਵੀ ਇਹ ਜਿਹੜਾ ਯੂਰਪੀਅਨ ਯੂਨੀਅਨ ਆ ਵੀ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਹੈਗਾ ਆ ਵੀ ਸਾਡੇ ਨਾਲ ਫਰੈਂਡਲੀ ਰਿਲੇਸ਼ਨ ਰੱਖਣਾ ਚਾਹੁੰਦੇ ਆ ਕਿ ਨਹੀਂ ਚਾਹੁੰਦੇ। ਬਿਲਕੁਲ। ਹੁਣ ਉਹਨਾਂ ਦੀ ਇੱਕ ਅਮਰੀਕਾ ਦੀ ਸਭ ਤੋਂ ਵੱਡੀ ਕੰਪਨੀਆਂ ਦੇ ਵਿੱਚੋਂ ਨਾਂ ਆ ਅਲਫਾਬੈਟ ਦਾ, ਗੂਗਲ ਦਾ, ਤੇ ਜੇ ਉਹਦੇ ਉੱਤੇ $5 ਬਿਲੀਅਨ ਦਾ ਜੁਰਮਾਨਾ ਜਿਹੜਾ ਪਾਇਆ ਗਿਆ ਆ, ਉਹਨਾਂ ਨੇ ਵੀ ਜਿੱਦਾਂ ਆਪਾਂ ਉਦੋਂ ਵੀ ਗੱਲ ਕਰ ਰਹੇ ਸੀ ਵੀ ਕਿਤੇ ਨਾ ਕਿਤੇ ਇਹ ਗੁੱਸੇ ਦਾ ਕਾਰਨ ਜਿਹੜਾ ਉਹ ਜ਼ਰੂਰ ਗੂਗਲ ਨੂੰ ਜਿਹੜਾ ਹਰਜਾਨਾ ਭਰਨਾ ਪੈ ਰਿਹਾ ਆ। ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਮੈਂ ਤੁਹਾਨੂੰ ਕਿਹਾ ਤਾਂ ਸੀਗਾ, ਇਹਨਾਂ ਨੇ ਇਹੀ ਕੁਛ ਜਿਹੜਾ ਹੈ ਕਰਨਾ ਯੂਰਪੀਅਨ ਯੂਨੀਅਨ ਨੇ। ਸੋ ਦੇਖਦੇ ਹਾਂ ਜਿਹੜਾ ਇਸ ਦੇ ਵਿੱਚ ਓਵਰਆਲ ਕੀ ਬਣਦਾ ਆ। ਪਰ ਜਿਹੜੀਆਂ ਮੇਨ ਜਿੱਥੋਂ ਸਮਾਨ ਲਿਆ ਜਾਂਦਾ ਹੈ ਤੇ ਜਿਹੜਾ ਅਮਰੀਕਾ ਦਾ ਸਮਾਨ ਜਿੱਥੇ ਜਾ ਰਿਹਾ ਆ ਹੁਣ ਉਹ ਹੁਣ ਇੱਕ ਸੋਚਣ ਵਾਲੀ ਗੱਲ ਰਹੂਗੀ ਵੀ ਉਹਦੇ ਕਰਕੇ ਜਿਹੜਾ ਕਿੰਨਾ ਕੁ ਅਸਰ ਜਿਹੜਾ ਪਊਗਾ ਫਾਰਮਰਸ ਦੇ ਉੱਤੇ, ਸੋਇਆਬੀਨ ਦੇ ਫਾਰਮਰ ਤੇ ਹੋਰ ਕਈ ਫਾਰਮਰਸ ਆ ਉਹਨਾਂ ਉੱਤੇ ਤਾਂ ਆਲਰੇਡੀ ਜਿਹੜਾ ਇਸ ਦਾ ਅਸਰ ਹੌਲੀ ਹੌਲੀ ਪੈਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। ਜੇ ਉਤਪਾਦ ਬਾਹਰ ਨਹੀਂ ਜਾਊਗਾ ਇੱਥੇ, ਜਾਂ ਤਾਂ ਫਿਰ ਇੱਥੇ ਜ਼ਿਆਦਾ ਓਨਾ ਹੀ ਖਰੀਦਿਆ ਜਾਵੇ ਤੇ ਜਾਂ ਫਿਰ ਕੋਈ ਹੋਰ ਮਾਰਕੀਟ ਜਿਹੜੀ ਆ ਉਹਨਾਂ ਨੂੰ ਲੱਭਣੀ ਪਊਗੀ। ਮਾਰਕੀਟ ਲੱਭਣੀ ਕਿਹੜੀ ਆ, ਸਾਰੇ ਗੁਆਂਢੀ ਮੁਲਕ
ਤੇ ਯੂਰਪੀਅਨ ਯੂਨੀਅਨ ਤੇ ਚਾਈਨਾ ਨੂੰ ਜਿਹੜਾ ਉਹਨਾਂ ਨੇ ਰਗੜ ਕੇ ਰੱਖਿਆ ਆ ਹੁਣ ਇਸ ਟਾਈਮ। ਤੇ ਇਹ ਵੀ ਇੱਦਾਂ ਲੱਗਦਾ ਵੀ ਏਸ਼ੀਆ ਵਾਲੇ ਪਾਸੇ ਵੀ ਜਿਹੜਾ ਬਾਕੀ ਹੈਗਾ ਆ ਜਿੱਦਾਂ ਇੰਡੀਆ ਉਹ ਉੱਧਰ ਵੀ ਜਿਹੜੇ ਟੈਰਿਫ ਉਹਨਾਂ ਨੇ ਵਧਾਏ ਹੋਏ ਆ। ਸੋ ਹੁਣ ਦੇਖਦੇ ਆ ਵੀ ਕੀ ਬਣੂਗਾ ਪੂਰੇ ਇਸ। ਸੋ ਦੂਜੇ ਪਾਸੇ ਚਾਈਨਾ ਜਿਹੜੀ ਆ ਕਹਿੰਦੇ ਵੀ ਉਹ ਆਪਣੀ ਕਰੰਸੀ ਨੂੰ ਡੀਵੈਲੂ ਕਰ ਰਿਹਾ ਹੈਗਾ, ਘਟਾ ਰਿਹਾ ਹੈਗਾ, ਤਾਂ ਕਿ ਜਿਹੜਾ ਆ ਸਸਤੇ ਰੇਟ ਦੇ ਉੱਤੇ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਮਾਲ ਵੇਚਿਆ ਜਾ ਸਕੇ। ਸੋ ਉਹਦੇ ਸੰਬੰਧ ਦੇ ਵਿੱਚ ਵੀ ਕਹਿੰਦੇ ਵੀ ਜੇ ਚਾਈਨਾ ਨੇ ਇਹ ਕੰਮ ਜਾਰੀ ਰੱਖਿਆ ਆਪਣੇ ਉਹਨਾਂ ਦੇ ਜਿਹੜੇ ਉਹਨਾਂ ਦੀ ਜਿਹੜੀ ਕਰੰਸੀ ਆ ਉਹਨੂੰ ਘਟਾਉਣ ਦਾ, ਤੇ US ਜਿਹੜਾ ਆ ਉਹ ਰਿਸਪੌਂਡ ਕਰੂਗਾ ਜਿਹੜੀਆਂ ਆਫ ਸੈਟਿੰਗ ਅਮਾਊਂਟ ਆਫ ਰੈਨਮਿੰਸ ਵੀ ਹੈਗੀ ਆ ਉਹਨਾਂ ਨੂੰ ਬਾਈ ਕਰਨ ਦੀ। ਇਹ ਜਿਹੜੇ ਰਿਪਰੈਜ਼ੈਂਟੇਟਿਵ ਬਿਲ ਫੋਸਟਰ ਆ ਉਹਨਾਂ ਨੇ ਅੱਜ ਇੱਕ ਹੀਅਰਿੰਗ ਹੋ ਰਹੀ ਸੀ ਫੈਡ ਚੇਅਰਮੈਨ ਜਰੋਮੀ ਪੋਵਲ ਦੀ, ਉਹਦੇ ਵਿੱਚ ਇਹ ਕਿਹਾ ਹੈਗਾ ਆ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀ ਕਰੰਸੀ ਇਸ਼ੂ ਆ ਇਹ ਇੰਟਾਇਰਲੀ ਟਰੇਜਰ ਦੇ ਉੱਤੇ ਡਿਪੈਂਡ ਕਰਦਾ, ਤੇ ਦੂਸਰੇ ਪਾਸੇ ਟਰੇਜਰ ਡਿਪਾਰਟਮੈਂਟ ਨੇ ਜਿਹੜਾ ਇੰਟਰਸਟ ਰੇਟ ਆ ਉਹ ਵੀ ਥੋੜ੍ਹੇ ਜਿਹੇ ਉੱਤੇ ਚੱਕਦੇ, ਤੇ ਉਹਦੇ ਤੇ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਕਾਫੀ ਨਾਰਾਜ਼ ਨਜ਼ਰ ਆਏ। ਕਹਿੰਦੇ ਭਈ ਇਹ ਜਿਹੜਾ ਆ ਇੰਟਰਸਟ ਰੇਟ ਵਧਾਉਣੇ ਨਹੀਂ ਚਾਹੀਦੇ ਸੀਗੇ, ਜਦੋਂ ਕਿ ਕਹਿੰਦੇ ਵੀ ਕਦੇ ਪ੍ਰੈਜ਼ੀਡੈਂਟ ਜਿਹੜਾ ਹੈਗਾ ਆ ਉਹ ਟਰੇਜਰ ਡਿਪਾਰਟਮੈਂਟ ਦੇ ਵਿੱਚ ਇੰਟਰਫੀਅਰ ਨਹੀਂ ਕਰਦਾ ਹੈਗਾ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਲਾਉਣ ਦਾ ਜਿਹੜਾ ਆ ਕੰਮ ਆ ਉਹ ਕਹਿ ਲਓ ਵੀ ਸ਼ੁਰੂਆਤ ਦੇ ਉੱਤੇ ਹੈਗਾ ਹੀ ਹੈਗਾ ਆ। ਤੇ ਉੱਧਰ ਜਿਹੜੇ ਮਿਚ ਮਕੋਨਲ ਨੇ ਸੈਨੇਟ GOP ਦੇ ਜਿਹੜੇ ਲੀਡਰ ਨੇ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਕਹਿੰਦੇ ਅਲਟੀਮੇਟਮ ਜਿਹੜਾ ਉਹ ਦੇ ਦਿੱਤਾ ਆ, ਤੇ ਨਾਲ ਹੀ ਡੈਮੋਕ੍ਰੇਟਸ ਨੂੰ ਜਿਹੜੀ ਉਹਨਾਂ ਨੇ ਵਾਰਨਿੰਗ ਵੀ ਜਿਹੜੀ ਉਹ ਦਿੱਤੀ ਆ ਵੀ ਜਿਹੜੇ ਸੁਪਰੀਮ ਕੋਰਟ ਦੀ ਨੋਮੀਨੀ ਹੈਗੀ ਆ ਬ੍ਰੈਟ ਕਵਨਾ, ਤੇ ਉਹਨਾਂ ਨੂੰ ਜਿਹੜਾ ਆ ਜਲਦੀ ਜਿਹੜੀ ਨੋਮੀਨੇਸ਼ਨ ਹੀਅਰਿੰਗ ਤੇ ਉਹ ਸਾਰਾ ਪ੍ਰੋਸੈਸ ਜਿਹੜਾ ਆ ਉਹ ਸ਼ੁਰੂ ਕੀਤਾ ਜਾਵੇ। ਤੇ ਇਹ ਕਹਿੰਦੇ ਆ ਸਤੰਬਰ ਤੋਂ ਬਾਅਦ ਦੇ ਵਿੱਚ ਜਿਹੜੇ ਮਿਚ ਮਕੋਨਲ ਆ ਉਹ ਇਸ ਦੇ ਉੱਤੇ ਜਿਹੜੀ ਵੋਟ ਆ ਉਹ ਰੱਖ ਸਕਦੇ ਆ। ਕਾਰਨ ਜਿਹੜਾ ਉਹਨਾਂ ਨੇ ਬਿਲਕੁਲ ਜਿਹੜੇ ਚੋਣਾਂ ਦੇ ਬਿਲਕੁਲ ਨਜ਼ਦੀਕ ਵੀ ਜਿਹੜਾ ਆ ਉਹ ਰੱਖਣ ਦਾ ਇਹੀ ਆ ਵੀ ਬਹੁਤ ਸਾਰੇ ਜਿਹੜੇ ਅਜਿਹੇ ਸੂਬੇ ਹੈਗੇ ਨੇ ਜਿਹੜੇ ਕਿਸੇ ਟਾਈਮ ਦੇ ਉੱਤੇ ਰੈੱਡ ਸਟੇਟਸ ਜਿਹੜੀਆਂ ਉਹ ਰਹੀਆਂ ਆ, ਉਹਨਾਂ ਵਿੱਚ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਥੋੜ੍ਹਾ ਚੰਗਾ ਕੀਤਾ ਆ, ਉਹਨਾਂ ਦੇ ਸੈਨੇਟਰਸ ਜਾਂ ਉੱਥੋਂ ਦੇ ਹਾਊਸ ਦੇ ਰਿਪਰੈਜ਼ੈਂਟੇਟਿਵ ਜਿਹੜੇ ਉੱਥੇ ਪਹੁੰਚੇ ਨੇ, ਤੇ ਜੇ ਡੈਮੋਕ੍ਰੇਟਸ ਉਹਨਾਂ ਦੇ ਅਗੇਂਸਟ ਕੈਬਨਾ ਦੇ ਅਗੇਂਸਟ ਵੋਟ ਪਾਉਂਦੇ ਨੇ ਤਾਂ ਉਹ ਮੁੜ ਕੇ ਦੁਬਾਰਾ ਜਿਹੜੀਆਂ ਰੈੱਡ ਸਟੇਟਸ ਜਿਹੜੀਆਂ ਹੋ ਸਕਦੀਆਂ ਉਹ ਸੀਟਾਂ ਜਿਹੜੀਆਂ ਉਹ ਟਰਨ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਹੋ ਸਕਦੀ ਆ। ਸੋ ਇਹ ਵੀ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਕੀ ਇਸ ਵਾਰ ਜਿਹੜੇ ਬ੍ਰੈਟ ਕਵਨਾ ਜਿਹੜੇ ਨੋਮੀਨੀ ਨੇ ਸੁਪਰੀਮ ਕੋਰਟ ਜਸਟਿਸ ਦੇ, ਕੀ ਉਹਨਾਂ ਨੂੰ ਵੀ ਕਨਫਰਮ ਕਰਨ ਦੇ ਲਈ ਜਿਹੜੀ ਨਿਊਕਲੀਅਰ ਆਪਸ਼ਨ ਸੈਨੇਟ ਦੇ ਵਿੱਚ ਵਰਤੀ ਜਾਊਗੀ, ਜਾਂ ਜਿਹੜੇ ਕੁਝ ਡੈਮੋਕ੍ਰੇਟਸ ਹੈਗੇ ਆ ਉਹਨਾਂ ਦਾ ਇਹਨਾਂ ਨੂੰ ਸਾਥ ਜਿਹੜਾ ਉਹ ਮਿਲ ਸਕਦਾ ਆ ਜਿਹੜੇ। ਸੋ ਲੱਗਦਾ ਕੁਛ ਨਾ ਕੁਛ ਉਹਨਾਂ ਦਾ ਸਾਥ ਮਿਲ ਸਕਦਾ, ਕਿਉਂਕਿ ਜਿਹੜੇ ਜੇ ਓਵਰਆਲ ਕਹਿੰਦੇ ਉਹਨਾਂ ਦੀ ਕੈਬਨੋ ਜਿਹੜੇ ਆ ਉਹਨਾਂ ਦੀ ਐਜੂਕੇਸ਼ਨ ਜਾਂ ਕ੍ਰੈਡੀਬਿਲਿਟੀ ਦੇਖੀ ਜਾਵੇ ਉਹਨਾਂ ਦਾ ਕਾਫੀ ਵਧੀਆ ਜਿਹੜਾ ਰੈਪੂਟੇਸ਼ਨ ਹੈਗਾ ਆ ਦੋਨਾਂ ਪਾਰਟੀਆਂ ਦੇ ਵਿੱਚ। ਜਿਹੜੇ ਕੁਛ ਕੁ ਮੇਨ ਇਸ਼ੂ ਆ ਜਿਹੜੇ ਡੈਮੋਕ੍ਰੇਟ ਜਿਨ੍ਹਾਂ ਤੋਂ ਡਰਦੇ ਹੈਗੇ ਆ ਰੋ ਵਰਸਸ ਵੇਡ ਵਾਲਾ ਜਿਹੜਾ ਪਈ ਉਹ ਦੁਬਾਰਾ ਕੀ ਉਹਨੂੰ ਓਵਰਟਰਨ ਨਾ ਕਰ ਦੇਣ, ਤੇ ਉਹਦੇ ਤੇ ਉਹਨੇ ਕਲੀਅਰਲੀ ਕਿਹਾ ਵੀ ਨਹੀਂ ਮੈਂ ਉਹਨੂੰ ਛੇੜਨਾ ਨਹੀਂ ਚਾਹੁੰਦਾ ਹੈਗਾ। ਜੀ ਜੀ ਬਿਲਕੁਲ, ਇਹ ਆਈ ਥਿੰਕ ਹੀਅਰਿੰਗ ਦੇ ਵਿੱਚ ਜ਼ਿਆਦੀਆਂ ਗੱਲਾਂ ਜਿਹੜੀਆਂ ਉਹ ਕਲੀਅਰ ਹੋਣਗੀਆਂ ਜਦੋਂ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਆ ਕੈਬਨਾ ਜਿਹੜੇ ਆ ਉਹ ਪੇਸ਼ ਹੋਣਗੇ। ਤੇ ਕੈਬਨਾ ਨੇ ਕਹਿੰਦੇ ਆ ਵੀ ਕਾਂਗਰਸ ਇੱਕ ਹੋਰ ਜਿਹੜੀ ਰੀਸੈਂਟਲੀ ਜਿਹੜੀ ਉਹਨਾਂ ਦੇ ਨਾਲ ਜੁੜੀ ਹੋਈ ਖਬਰ ਹੈਗੀ ਆ, ਬ੍ਰੈਟ ਕੈਬਨਾ ਨੇ ਜਿਹੜਾ ਕਹਿੰਦਾ ਵੀ ਕਾਂਗਰਸ ਸ਼ੁੱਡ ਇਨਵੈਸਟੀਗੇਟ ਅ ਪ੍ਰੈਜ਼ੀਡੈਂਟ, ਇਹ ਉਹਨਾਂ ਦਾ ਇੱਕ ਓਪੀਨੀਅਨ ਹੈਗਾ ਆ। ਤੇ ਸੋ ਉਹਦੇ ਨਾਲ ਕਹਿੰਦੇ ਵੀ ਕਈ ਜਿਹੜੇ ਸਵਾਲ ਜਿਹੜੇ ਮਿਊਲਰ ਇਨਵੈਸਟੀਗੇਸ਼ਨ ਨੂੰ ਲੈ ਕੇ ਵੀ ਜਿਹੜੇ ਹੋਣਗੇ। ਕਾਰਨ ਇਸ ਦੇ ਪਿੱਛੇ ਇਹ ਆ ਵੀ ਕਿਉਂਕਿ ਮਿਊਲਰ ਇਨਵੈਸਟੀਗੇਸ਼ਨ ਜਿਹੜੇ ਬੌਬ ਮਿਊਲਰ ਆ ਉਹਨਾਂ ਨੂੰ ਡਿਪਾਰਟਮੈਂਟ ਆਫ ਜਸਟਿਸ ਦੇ ਡਿਪਟੀ ਅਟਾਰਨੀ ਜਨਰਲ ਆ ਉਹਨਾਂ ਨੇ ਨਿਯੁਕਤ ਕੀਤਾ ਸੀਗਾ ਇਹ ਪੂਰੀ ਜਾਂਚ ਕਰਨ ਦੇ ਲਈ। ਤੇ ਇਹਨਾਂ ਦਾ ਇਹ ਜਿਹੜਾ ਓਪੀਨੀਅਨ ਹੈਗਾ, ਇਹਨਾਂ ਦਾ ਇਹ ਖਿਆਲ ਆ ਵੀ ਸਿਰਫ ਕਾਂਗਰਸ ਹੀ ਜਿਹੜੀ ਇੱਕ ਹਿਸਾਬ ਨਾਲ ਰਾਸ਼ਟਰਪਤੀ ਨੂੰ ਇਨਵੈਸਟੀਗੇਟ ਜਿਹੜੀ ਆ ਉਹ ਕਰ ਸਕਦੀ ਆ। ਸੋ ਇਹ ਜਿਹੜੇ ਰਿਪਬਲਿਕਨ ਪਾਰਟੀ ਦੇ ਲਈ GOP ਦੇ ਲਈ ਇੱਕ ਗੁੱਡ ਚੀਜ਼ ਜਿਹੜੀ ਆਪਾਂ ਉਹ ਕਹਿ ਸਕਦੇ ਹਾਂ ਵੀ ਉਹ ਵੀ ਉਹੀ ਉਸੇ ਤਰੀਕੇ ਦੀ ਹੀ ਜਿਹੜੀ ਕਿਤੇ ਨਾ ਕਿਤੇ ਵਿਚਾਰ ਜਿਹੜੇ ਆ ਉਹ ਰੱਖਦੇ ਨੇ, ਕਿਉਂਕਿ ਕਦੋਂ ਵੀ ਜਦੋਂ ਪ੍ਰੈਜ਼ੀਡੈਂਟ ਨੂੰ ਕੁਛ ਵੀ ਕਰਨਾ ਹੋਵੇ, ਜੇ ਕੋਈ ਇੰਪੀਚੇਬਲ ਅਫੈਂਸ ਵੀ ਹੁੰਦਾ ਆ ਤਾਂ ਉਹ ਕਾਂਗਰਸ ਹੀ ਜਿਹੜੀ ਆ ਉਹ ਚੀਜ਼ ਜਿਹੜੀ ਉਹ ਲਿਆ ਸਕਦੀ ਆ, ਤਾਂ ਹੀ ਜਿਹੜਾ ਆ ਪ੍ਰੈਜ਼ੀਡੈਂਟ ਨੂੰ ਜਿਹੜਾ ਇੰਪੀਚ ਕੀਤਾ ਜਾ ਸਕਦਾ ਆ। ਸੋ ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੂਗੀ। ਇੱਕ ਕਹਿੰਦੇ ਰੀਸੈਂਟਲੀ ਉਹਨਾਂ ਦੀ ਇੱਕ ਪੁਰਾਣੀ ਵੀਡੀਓ ਜਿਹੜੀ ਆ ਰੀਸਰਫੇਸ ਹੋਈ ਆ, ਤੇ ਜਿਸ ਦੇ ਚੱਲਦਿਆਂ ਇਹ ਜਿਹੜੀ ਇਸ ਟਾਈਮ ਵਿਚਾਰ ਜਿਹੜੇ ਉਹਨਾਂ ਦੇ ਸੀਗੇ ਇਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਜੀ,
ਤੇ ਅਗਲੀ ਖਬਰ ਵੱਲ ਚਲੀਏ। ਇੱਕ ਜਿਹੜੀ ਖਬਰ ਆ ਉਹ ਐਰੀਜ਼ੋਨਾ ਤੋਂ ਆ ਰਹੀ ਆ। ਇੱਕ ਕਹਿੰਦੇ ਵੀ ਜਿਹੜੀਆਂ ਕਾਰਾਂ ਦੇ ਵਿੱਚ ਹੌਟ ਕਾਰ ਦੇ ਵਿੱਚ ਬੱਚੇ ਨੂੰ ਛੱਡਣ ਨਾਲ ਟੋਟਲ 27 ਮੌਤਾਂ ਹੋ ਚੁੱਕੀਆਂ। ਸੋ ਪਲੀਜ਼ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਸੁਣਦੇ ਆ, ਜਦੋਂ ਵੀ ਤੁਸੀਂ ਜਾਂਦੇ ਆ ਕਿਤੇ ਬਾਹਰ ਅੰਦਰ, ਖਾਸ ਕਰਕੇ ਜਿਹੜੇ ਗਰਮੀ ਵਾਲੇ ਏਰੀਏ ਹੈਗੇ ਆ, ਆਪਣੇ ਬੱਚਿਆਂ ਦਾ, ਬਜ਼ੁਰਗਾਂ ਦਾ ਜ਼ਰੂਰ ਧਿਆਨ ਰੱਖੋ। ਤੇ ਭੁਲੇਖੇ ਦੇ ਨਾਲ ਹੀ ਕਾਰ ਦੇ ਵਿੱਚ ਬੱਚਾ ਰਹਿ ਗਿਆ ਤੇ ਉਹਦੀ ਜਿਹੜੀ ਆ ਮੌਤ ਹੋ ਗਈ ਆ। ਸੋ ਹੁਣ ਜਿਹੜੇ ਪੇਰੈਂਟਸ, ਜਿਹੜੇ ਸਕੂਲ ਵਾਲੇ ਆ, ਉਹਨਾਂ ਦੇ ਮੈਨਸਲੌਟਰ ਚਾਰਜਸ ਵੀ ਲੱਗਣਗੇ ਤੇ ਬਹੁਤ ਮਾੜੀ ਗੱਲ ਹੋਈ ਜੀ। ਬਿਲਕੁਲ ਜੀ। ਦੇਖੋ ਇਹ ਹਰ ਇੱਕ ਨੂੰ ਜਿਹੜਾ ਆ ਉਹ ਧਿਆਨ ਰੱਖਣ ਦੀ ਜ਼ਰੂਰਤ ਆ। ਅਤੇ ਜਿੱਦਾਂ ਤੁਸੀਂ ਦੱਸ ਰਹੇ ਹਰਜੋਤ ਸਿੰਘ ਜੀ ਵੀ ਟੈਕਸਸ ਜਿਹੜਾ ਬਦਨਾਮ ਆਪਾਂ ਕਹਿ ਸਕਦੇ ਹਾਂ ਇਸ ਚੀਜ਼ ਦੇ ਵਿੱਚ, ਵੀ ਕਿੰਨੇ ਜਿਹੜੇ ਬੱਚੇ ਆ ਮਾਰੇ ਜਾਂਦੇ। ਧਿਆਨ ਰੱਖਣ ਦੀ ਜ਼ਰੂਰਤ ਆ। ਕਦੀ ਇਹ ਨਾ ਸੋਚੋ ਜੇ ਕਿਸੇ ਨੇ 5 ਮਿੰਟ ਲਈ ਵੀ ਬਾਹਰ ਜਾਣਾ ਆ ਅਤੇ ਜਦ ਖਾਸ ਕਰਕੇ ਜਦੋਂ ਸਟੋਰ ਨੂੰ ਜਾਂ ਕੁਛ ਨੂੰ ਵੀ, ਤਾਂ ਬੰਦਾ ਸੋਚਦਾ ਮੈਨੂੰ 5 ਮਿੰਟ ਹੀ ਲੱਗਣੇ ਆ, ਪਰ ਕਈ ਵਾਰੀ ਸਮਾਂ ਜਿਹੜਾ ਆ ਆਟੋਮੈਟਿਕਲੀ ਜਿਹੜਾ ਉਹ ਜ਼ਿਆਦਾ ਲੱਗ ਜਾਂਦਾ ਹੁੰਦਾ ਆ। ਲਾਈਨਾਂ ਹੀ ਲੰਬੀਆਂ ਹੁੰਦੀਆਂ, ਸਮਾਨ ਵੀ ਨਹੀਂ ਲੱਭਦਾ ਹੁੰਦਾ ਜਲਦੀ ਕਿਤੇ, ਅਤੇ ਬੱਚੇ ਨੂੰ ਕਹਿੰਦੇ ਆ ਵੀ ਫਿਰ ਛੱਡ ਜਾਂਦੇ ਆ। ਜਾਂ ਫਿਰ ਜੇ ਇੱਦਾਂ ਦਾ ਕੰਮ ਆ, ਜੇ ਕੋਈ ਹੋਰ ਜਾਣਾ ਹੈਗਾ ਤੁਹਾਡੇ ਨਾਲ, ਉਹਨੂੰ ਨਾਲ ਛੱਡ ਕੇ ਜਾਓ, ਗੱਡੀ ਜਿਹੜੀ ਔਨ ਕਰਕੇ ਜਾਓ, AC ਵਗੈਰਾ ਹੈ ਨਾ, ਵੀ ਇੰਨੀ ਗਰਮੀ ਦੇ ਵਿੱਚ। ਕੋਸ਼ਿਸ਼ ਤਾਂ ਇਹੀ ਕਰੋ ਵੀ ਹਮੇਸ਼ਾ ਹੀ ਜਿਹੜਾ ਉਹ ਨਾਲ ਹੀ ਲੈ ਕੇ ਜਾਓ। 5 ਮਿੰਟ ਜਿਹੜੇ ਉਹ ਬਚਾਉਣ ਦੇ ਲਈ, ਬੱਚੇ ਨੂੰ ਸੀਟ 'ਚੋਂ ਕੱਢ ਕੇ ਦੁਬਾਰਾ ਪਾਉਣ ਦੇ ਲਈ, ਬੱਚੇ ਦੀ ਜਾਨ ਵੀ ਕਈ ਵਾਰੀ ਇੱਦਾਂ ਜੋਖਮ ਦੇ ਵਿੱਚ ਪੈ ਜਾਂਦੀ ਆ। ਅਤੇ ਇਹ ਸਕੂਲ ਤਾਂ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਫਿਰ ਬੰਦ ਹੀ ਹੋਊਗਾ, ਕਿਉਂਕਿ ਜਿੱਦਾਂ ਦਾ ਇਹ ਕੰਮ ਜਿਹੜਾ ਆ ਜੀ। ਦੇਖੋ ਵੀ ਕਿੰਨੀ ਅਣਗਹਿਲੀ ਆ। ਪਹਿਲੀ ਗੱਲ ਤਾਂ ਜਿਹੜੇ ਟੀਚਰ ਬੱਚਿਆਂ ਨੂੰ ਲੈ ਕੇ ਗਏ ਨਾਲ, ਉਹਨਾਂ ਨੇ ਨਹੀਂ ਗਿਣੇ। ਦੂਜੇ ਨੰਬਰ ਤੇ ਜਿਹੜਾ ਡਰਾਈਵਰ ਸੀ ਬੱਸ ਦਾ, ਘੱਟੋ ਘੱਟ ਉਹਨੂੰ ਵੀ ਦੇਖਣਾ ਚਾਹੀਦਾ ਸੀ ਜੀ। ਸੋ ਸਾਰੇ ਹੀ ਇਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਆ ਜ਼ਿੰਮੇਵਾਰ ਆ। ਕਿਸੇ ਨਾ ਕਿਸੇ ਨੂੰ ਭਾਵੇਂ ਸਕੇਪਗੋਟ ਜਿਹੜਾ ਉਹ ਬਣਾਇਆ ਜਾਊਗਾ, ਪਰ ਜ਼ਿੰਮੇਵਾਰੀ ਜਿਹੜੀ ਸਾਰਿਆਂ ਦੇ ਉੱਤੇ ਪੈਂਦੀ ਹੈ। ਦੇਖੋ ਉਹ ਮਾਪਿਆਂ ਦਾ ਜਿਹੜਾ ਕੀ ਬਣੂਗਾ। 3 ਸਾਲ ਦੇ ਬੱਚੇ ਨੂੰ ਉਹ ਛੱਡ ਕੇ ਗਏ, ਡੇ ਕੇਅਰ ਦੇ ਵਿੱਚ ਛੱਡ ਕੇ ਇਸੇ ਲਈ ਜਾਂਦੇ, ਭਰੋਸਾ ਰੱਖਦੇ ਇਹਨਾਂ ਦੇ ਉੱਤੇ ਵੀ ਇਹ ਠੀਕ ਹੋਣਗੇ, ਬੱਚੇ ਨੂੰ ਸਾਂਭ ਲੈਣਗੇ। ਪਰ ਜਦੋਂ ਇੱਦਾਂ ਹੁੰਦਾ ਹੈ ਤਾਂ ਬਹੁਤ ਮਾੜਾ, ਅਫਸੋਸ ਵਾਲੀ ਜਿਹੜੀ ਇੱਕ ਗੱਲ ਹੈਗੀ ਆ ਜੀ। ਅਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਗੱਲ ਕਰਦੇ ਆ, ਸਭ ਨੂੰ ਯਾਦ ਹੋਊਗਾ ਪਿਛਲੇ ਸਾਲ ਦੇ ਵਿੱਚ ਜਿਹੜਾ ਲਾਸ ਵੇਗਾਸ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀਗੀ, MGM ਰਿਜ਼ੋਰਟ ਤੋਂ ਉਸ ਮੈਂਡਲੇ ਜਿਹੜਾ ਇੱਕ ਹੋਟਲ ਸੀਗਾ, ਉੱਥੋਂ ਇੱਕ ਕਮਲੇ ਬੰਦੇ ਨੇ ਅੰਨ੍ਹੇਵਾਹ ਜਿਹੜੀਆਂ ਗੋਲੀਆਂ ਜਿਹੜੀਆਂ ਚਲਾਈਆਂ ਸੀ, ਜਿਹਦੇ ਵਿੱਚ 50 ਤੋਂ ਵੀ ਵੱਧ ਲੋਕ ਜਿਹੜੇ ਉਹ ਮਾਰੇ ਗਏ ਸੀਗੇ। ਅਤੇ ਕੀਤਾ ਕੀ ਆ, MGM ਰਿਜ਼ੋਰਟ ਨੇ ਜਿਹੜੇ ਲਾਸ ਵੇਗਸ ਦੇ ਵਿੱਚ ਜਿਹੜੀ ਸ਼ੂਟਿੰਗ ਦੇ ਜਿਹੜੇ ਵਿਕਟਮ ਸੀਗੇ, ਉਹਨਾਂ ਉੱਤੇ ਲਾਸੂਟ ਜਿਹੜਾ ਉਹ ਠੋਕ ਦਿੱਤਾ ਆ। ਲਾਸੂਟ ਇੱਦਾਂ ਜਿਹੜਾ ਉਹ ਠੋਕਿਆ ਆ ਵੀ ਉਹ ਆਪਣੇ ਆਪ ਨੂੰ ਲਾਇਬਲ ਹੋਣ ਤੋਂ ਬਚਾ ਰਹੇ ਆ। ਵੀ ਇਹ ਲਾਸੂਟ ਇਹ ਠੋਕਿਆ ਵੀ ਕਿਸੇ ਵੀ ਕੋਰਟ ਦੇ ਵਿੱਚ ਇਹ ਲੋਕ ਜਾ ਕੇ ਸਾਡੇ ਤੋਂ ਜਿਹੜੀ ਹਰਜਾਨੇ ਦੀ ਮੰਗ ਜਿਹੜੀ ਆ ਉਹ ਨਾ ਕਰ ਸਕਣ। ਅਤੇ ਉਹ ਤਾਂ ਵਿਚਾਰੇ ਅੱਗੇ ਹੀ ਪੀੜ ਤਾਂ ਮਸਾਂ ਉਹ ਬਚੇ ਨੇ, ਅਤੇ ਉਹਨਾਂ ਉੱਤੇ ਹੁਣ ਇੱਦਾਂ ਦਾ ਜਿਹੜਾ ਲਾਸੂਟ ਆਇਆ ਆ। ਇਹਦੇ ਕਰਕੇ ਇਹ ਆ ਵੀ ਪਬਲਿਕ ਓਪੀਨੀਅਨ MGM ਦੇ ਜਿਹੜਾ ਆ ਉਹ ਖਿਲਾਫ ਹੋਇਆ ਆ। ਲੋਕਾਂ ਨੇ ਇਸ ਦੀ ਬੜੀ ਜਿਹੜੇ ਆ ਨਿੰਦਾ ਕੀਤੀ ਆ ਵੀ ਇੱਦਾਂ ਇਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ। ਉਹ ਤਾਂ ਉਹਨਾਂ ਨੇ ਆਪਣੇ ਆਪ ਨੂੰ ਜਿਹੜੇ ਬਚਾਉਣ ਦੀ ਕੋਸ਼ਿਸ਼ ਹੀ ਕੀਤੀ ਆ ਇਸ ਪੂਰੇ ਰਿਜ਼ੋਰਟ ਨੇ, ਵੀ ਬਾਅਦ ਦੇ ਵਿੱਚ ਕਿਉਂਕਿ ਹਜ਼ਾਰਾਂ ਹੀ ਲੋਕ ਸੀਗੇ, ਅਤੇ ਜੇ ਸਾਰੇ ਜਣੇ ਇੱਦਾਂ ਹਰਜਾਨਾ ਮੰਗਣ ਲੱਗੇ ਤਾਂ ਫਿਰ ਤਾਂ ਅਸੀਂ ਜਿਹੜੇ ਸ਼ਾਇਦ ਕੰਗਾਲ ਹੋ ਜਾਵਾਂਗੇ। ਇਹ ਗੱਲ ਜਿਹੜੀ ਉਹਨਾਂ ਨੇ ਸੋਚ ਕੇ ਕੀਤਾ ਆ। ਪਰ ਉਹਨਾਂ ਵਿਚਾਰਿਆਂ ਦਾ ਵੀ ਕੀ ਕਸੂਰ ਜਿਨ੍ਹਾਂ ਉੱਤੇ ਗੋਲੀਆਂ ਜਿਹੜੀਆਂ ਤੁਹਾਡੇ ਹੋਟਲ ਦੇ ਵਿੱਚ ਚੱਲੀਆਂ। ਬਣਦਾ ਤਾਂ ਹੈਗਾ ਹਰਜੋਤ ਸਿੰਘ ਜੀ ਵੀ ਇੰਨਾ ਉਹਨੇ ਅਸਲਾ ਜਿਹੜਾ ਰੱਖਿਆ ਸੀਗਾ ਵੀ ਜਿੱਦਾਂ ਕਿਸੇ ਛੋਟੇ ਮੋਟੇ ਮੁਲਕ ਦੇ ਉੱਤੇ ਜਿਹੜਾ ਉਸਨੇ ਕਬਜ਼ਾ ਹੀ ਕਰ ਲੈਣਾ ਹੁੰਦਾ, ਜਿੰਨੀਆਂ ਉਹਨੇ ਅੰਨ੍ਹੇਵਾਹ ਉੱਥੋਂ ਗੋਲੀਆਂ ਚਲਾਈਆਂ ਸੀਗੀਆਂ। ਅਤੇ ਇਹ ਕਿਤੇ ਨਾ ਕਿਤੇ ਤਾਂ ਇਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਵਿੱਚ ਬਣਦੀ ਆ। ਪਰ ਇਹਨਾਂ ਨੇ ਆਹ ਲਾਸੂਟ ਕਰਕੇ ਲੋਕਾਂ ਦੇ ਵਿੱਚ ਆਪਣਾ ਜਿਹੜਾ ਕੋਈ ਓਪੀਨੀਅਨ ਆ ਉਹ ਜਿਹੜਾ ਉਹ ਜ਼ਰੂਰ ਡਾਊਨ ਕੀਤਾ ਆ ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਅਫਗਾਨਿਸਤਾਨ ਤੋਂ ਖਬਰ ਆ ਰਹੀ ਆ, ਅਫਗਾਨਿਸਤਾਨ ਦੇ ਜਿਹੜੇ ਤਾਲੀਬਾਨ ਉਹਨਾਂ ਨੇ ਕਲੇਮ ਕੀਤਾ ਹੈ ਭਈ ਸਾਡੀ ਜਿਹੜੀ ਗੱਲਬਾਤ ਆ US ਦੇ ਨਾਲ ਚੱਲ ਰਹੀ ਹੈਗੀ ਆ, ਖਾਸ ਕਰਕੇ ਕਤਰ ਅਤੇ ਯੂਨਾਈਟਿਡ ਅਰਬ ਐਮੀਰੇਟਸ ਦੇ ਵਿੱਚ। ਕਹਿੰਦੇ ਅਮਰੀਕਾ ਦੇ ਕੁਛ ਜਿਹੜੇ ਨੁਮਾਇੰਦੇ ਹੈਗੇ ਆ ਉਹ ਤਾਲੀਬਾਨ ਦੇ ਨੁਮਾਇੰਦਿਆਂ ਨੂੰ ਉੱਥੇ ਮਿਲ ਰਹੇ ਹੈਗੇ ਆ, ਅਤੇ US ਕਹਿੰਦੇ ਇੱਕ ਤਰ੍ਹਾਂ ਨਾਲ ਉੱਥੋਂ ਜਿਹੜਾ ਆ ਵਾਈਂਡ ਅਪ ਕਰਨਾ ਚਾਹੁੰਦਾ ਹੈਗਾ ਆ। ਇੰਨੀ ਲੰਬੀ ਜਿਹੜੀ ਲੜਾਈ ਆ ਉਹਦੇ ਵਿੱਚ ਬਹੁਤ ਸਾਰੇ ਅਮਰੀਕਨ ਫੌਜੀ ਮਾਰੇ ਗਏ ਆ, ਬਹੁਤ ਸਾਰੇ ਇਨੋਸੈਂਟ ਲੋਕ ਵੀ ਮਾਰੇ ਗਏ ਹੈਗੇ ਆ। ਕਹਿੰਦੇ ਵੀ ਹੁਣ ਤੱਕ ਜੇ ਦੇਖ ਲਓ, ਜਦੋਂ ਤੋਂ US 9/11 2001 ਅਟੈਕ ਹੋਇਆ ਉਹ ਤੋਂ ਬਾਅਦ ਜਿਹੜਾ ਉੱਥੇ ਐਂਟਰ ਹੋਇਆ ਸੀ, ਅਤੇ 2400 ਦੇ ਕਰੀਬ ਜਿਹੜੇ ਅਮਰੀਕਨ ਆ
ਉਹ ਹੁਣ ਤੱਕ ਇਸ ਲੜਾਈ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ, ਪਰ ਹਜੇ ਵੀ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਏਰੀਆ ਆ ਉਹ ਤਾਲਿਬਾਨ ਦੇ ਅੰਡਰ ਹੈਗਾ ਆ। ਹੁਣ ਦੇਖੋ, ਇੱਕ ਪਾਸੇ ਤਾਂ ਪੂਰਾ ਉੱਥੇ ਇੰਨਾ ਜ਼ਿਆਦਾ ਜ਼ੁਲਮ ਹੋ ਰਿਹਾ ਹੈਗਾ, ਬੰਬ ਚੱਲ ਰਹੇ ਆ, ਆਪਣੇ ਲੋਕਾਂ ਨੂੰ ਮਾਰ ਰਹੇ ਆ। ਪਿੱਛੇ ਜਿਹੇ ਕਿੰਨੀ ਵੱਡੀ ਗਿਣਤੀ 'ਚ ਸਿੱਖ ਅਤੇ ਹਿੰਦੂ ਵੀ ਮਾਰੇ ਗਏ ਸੀ। ਅਤੇ ਦੂਸਰੇ ਪਾਸੇ ਜਿਹੜੀ ਹੁਣ ਗੱਲਬਾਤ ਚੱਲ ਰਹੀ ਹੈਗੀ ਆ, ਇਹਦਾ ਰਿਜ਼ਲਟ ਕੀ ਨਿਕਲਦਾ ਆ ਇਹ ਦੇਖੋ, ਕਿਉਂਕਿ ਲੱਗਦਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਕੁਛ ਨਾ ਕੁਛ ਜਿਹੜੀ ਆਪਣੀ ਪਾਲਿਸੀ ਆ ਉਹਨੂੰ ਅਫਗਾਨਿਸਤਾਨ ਪ੍ਰਤੀ ਜਿਹੜੀ ਆ ਚੇਂਜ ਕਰਨ ਜਾ ਰਿਹਾ ਹੈਗਾ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਹਰਜੋਤ ਸਿੰਘ ਜੀ, ਜਿਹੜੇ ਐਂਜਲਾ ਮਾਰਕਲ ਨੇ ਜਰਮਨੀ ਦੇ ਚਾਂਸਲਰ, ਉਹਨਾਂ ਨੇ ਜਿਹੜਾ ਬਿਆਨ ਜਿਹੜਾ ਦਿੱਤਾ ਹੈ ਰੀਸੈਂਟਲੀ, ਉਹ ਕਹਿੰਦੇ ਵੀ ਹੁਣ ਜਿਹੜਾ ਯੂਰਪ ਆ ਉਹ ਅਮਰੀਕਾ ਉੱਤੇ US ਉੱਤੇ ਇੱਕ ਹਿਸਾਬ ਨਾਲ ਵਿਸ਼ਵਾਸ ਜਿਹੜਾ ਉਹ ਨਹੀਂ ਕਰ ਸਕਦਾ, ਕਾਂਟ ਰਿਲਾਈ ਉਹਨਾਂ ਉੱਤੇ ਨਹੀਂ ਕਰ ਸਕਦਾ ਵੀ ਵਰਲਡ ਆਰਡਰ ਨੂੰ ਇੰਪੋਜ਼ ਜਿਹੜਾ ਉਹ ਕਰੇ। ਬੀਤੇ ਦਿਨਾਂ ਦੇ ਵਿੱਚ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਜਦੋਂ ਨਾਟੋ ਦੇ ਨਾਲ ਮੁਲਾਕਾਤ ਹੋਈ ਹੈ ਰਾਸ਼ਟਰਪਤੀ ਟਰੰਪ ਦੀ G7 ਦੇਸ਼ਾਂ ਦੇ ਨਾਲ, ਅਤੇ ਪੁਤਿਨ ਦੇ ਨਾਲ ਜਿਹੜੀਆਂ ਜੱਫੀਆਂ ਜ਼ਿਆਦੀਆਂ ਇੱਕ ਹਿਸਾਬ ਦੇ ਨਾਲ ਜਿਹੜੀਆਂ ਪਈਆਂ ਆ, ਉਹਨੂੰ ਲੈ ਕੇ ਜਿਹੜੇ ਐਂਜਲਾ ਮਾਰਕਲ ਨੇ ਇੱਕ ਹਿਸਾਬ ਨਾਲ ਚਿੰਤਾ ਜਿਹੜੀ ਆ ਉਹ ਜ਼ਾਹਰ ਕੀਤੀ ਆ। ਸੋ ਜੇ ਯੂਰਪ ਵਾਲੇ ਸਾਰੇ ਮੁਲਕ ਕਿਤੇ ਨਾ ਕਿਤੇ ਅਮਰੀਕਾ ਦੇ ਪ੍ਰਤੀ ਇੱਦਾਂ ਦਾ ਨਜ਼ਰੀਆ ਜਿਹੜਾ ਉਹ ਰੱਖਦੇ ਨੇ, ਅਤੇ ਅਮਰੀਕਾ ਜਿਹੜਾ ਕਿ ਇੱਕ ਕਹਿ ਲਓ ਵੀ ਵਰਲਡ ਇੰਸਪੈਕਟਰ ਜਿਹੜਾ ਬਣ ਕੇ ਵਿਚਰਦਾ ਹੈ ਪੂਰੇ ਵਿਸ਼ਵ ਦੇ ਵਿੱਚ, ਤਾਂ ਉਸ ਦੇ ਉੱਤੇ ਜ਼ਰੂਰ ਖਤਰਾ ਵੀ ਜਿਹੜਾ ਬਣਦਾ ਹੈ। ਪਰ ਇੱਕ ਨਾਲ ਦੇ ਨਾਲ ਇੱਕ ਟੈਕਟਿਕ ਇਹ ਵੀ ਜਿਹੜੀ ਉਹ ਹੋ ਸਕਦੀ ਆ ਵੀ ਜਿਹੜੇ ਸਾਡੇ ਰਾਸ਼ਟਰਪਤੀ ਨੇ ਟਰੰਪ, ਉਹਨਾਂ ਦੀ ਜਿਹੜੀ ਛਵੀ ਦੇ ਉੱਤੇ ਵੀ ਕਿਤੇ ਨਾ ਕਿਤੇ ਟਰਾਈ ਕਰਨ ਹੋਣ, ਕਿਉਂਕਿ ਨੈਗੋਸੀਏਸ਼ਨ ਤਾਂ ਕਰਨੀਆਂ ਹੀ ਪੈਣੀਆਂ ਆ। ਇਹ ਜਿਹੜੇ ਯੂਰਪੀਅਨ ਯੂਨੀਅਨ ਨੂੰ ਵੀ ਅਤੇ ਅਮਰੀਕਾ ਨੂੰ ਵੀ ਅਤੇ ਚਾਈਨਾ ਨੂੰ ਵੀ ਇਹ ਟਰੇਡ ਨੂੰ ਲੈ ਕੇ, ਕਿਉਂਕਿ ਸਾਰੇ ਜਾਣੇ ਲਗਾਤਾਰ ਕੋਈ ਵੀ ਜਿਹੜਾ ਮੁਲਕ ਆ ਉਹ ਘਾਟਾ ਜਿਹੜਾ ਉਹ ਨਹੀਂ ਜਿਹੜਾ ਪਸੰਦ ਕਰਦਾ, ਕਿਉਂਕਿ ਜਿੰਨੀ ਦੇਰ ਤੱਕ ਲੋਕਾਂ ਕੋਲ ਜੋਬ ਹੈਗੀ ਉਹ ਠੀਕ ਹੈਗਾ, ਅਤੇ ਲੋਕ ਇਹਨਾਂ ਚੀਜ਼ਾਂ ਬਾਰੇ ਬਹੁਤਾ ਸੋਚਦੇ ਨਹੀਂ ਆ। ਜਦੋਂ ਬੈਂਕ ਸਲਿੱਪਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ, ਫਿਰ ਸਰਕਾਰਾਂ ਦੀ ਥੂ ਹੋਣੀ ਜਿਹੜੀ ਆ ਸਾਰੇ ਪਾਸੇ ਸ਼ੁਰੂ ਹੋ ਜਾਂਦੀ ਆ। ਸੋ ਇਨ ਲੌਂਗਰ ਰਨ ਨੈਗੋਸੀਏਸ਼ਨ ਤਾਂ ਜਿਹੜੀਆਂ ਇਹਨਾਂ ਨੂੰ ਸਾਰਿਆਂ ਨੂੰ ਹੀ ਜਿਹੜੀਆਂ ਕਿਤੇ ਨਾ ਕਿਤੇ ਇੱਕ ਟੇਬਲ 'ਤੇ ਬਹਿ ਕੇ ਕਰਨੀਆਂ ਪੈਣੀਆਂ, ਅਤੇ ਪ੍ਰੈਸ਼ਰ ਬਣਾਉਣ ਦੀ ਜ਼ਰੂਰ ਇੱਕ ਟੈਕਟਿਕ ਇਸ ਨੂੰ ਦੇਖਿਆ ਜਾ ਸਕਦਾ ਆ। ਜੀ ਬਿਲਕੁਲ, ਅਤੇ ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ ਹੈ। ਅਤੇ ਮੈਕਸੀਨ ਵਾਟਰਸ ਜਿਹੜੀ US ਦੀ ਕਾਂਗਰਸ ਵੂਮਨ ਹੈਗੀ ਆ ਕੈਲੀਫੋਰਨੀਆ ਤੋਂ, ਕਹਿੰਦੇ ਉਹਦੇ ਸਪੋਰਟਰਸ ਨੇ ਅੱਜ ਉਹਦੇ ਆਫਿਸ ਦੇ ਬਾਹਰ ਜਿਹੜਾ ਅਮਰੀਕਾ ਦਾ ਝੰਡਾ ਆ ਉਹਨੂੰ ਅੱਗ ਦੇ ਨਾਲ ਜਿਹੜਾ ਸਾੜਿਆ, ਅਤੇ ਉੱਥੇ ਕੁਛ ਕੁ ਜਿਹੜੇ ਲੋਕ ਆ ਉਹਨਾਂ ਨੇ ਨਾਅਰੇ ਵੀ ਲਾਏ ਬਲੈਕ ਪਾਵਰ ਦੇ ਆਊਟਸਾਈਡ ਜਿਹੜਾ ਕੈਲੀਫੋਰਨੀਆ ਦਾ ਉਹਦਾ ਜਿਹੜਾ ਆਫਿਸ ਹੈਗਾ ਆ। ਮੈਕਸੀਨ ਵਾਟਰਸ ਕਾਫੀ ਲੰਮੇ ਸਮੇਂ ਤੋਂ ਇੱਕ ਤਰ੍ਹਾਂ ਨਾਲ ਕਹਿ ਦਈਏ ਆਪਾਂ ਹੌਟ ਵਾਟਰ ਦੇ ਵਿੱਚ ਆ, ਬਹੁਤ ਹੀ ਜ਼ਿਆਦਾ ਕ੍ਰਿਟਿਕ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਦੇ, ਅਤੇ ਹਮੇਸ਼ਾ ਹੀ ਜਿਹੜੇ ਬੜੇ ਬੋਲਡ ਤਰੀਕੇ ਦੇ ਨਾਲ ਉਹ ਬੋਲਦੇ ਹੈਗੇ ਆ। ਅਤੇ ਪਰ ਇਹ ਮਾੜੀ ਗੱਲ ਆ ਵੈਸੇ, ਝੰਡਾ ਦਾ ਕਿਸੇ ਵੀ ਮੁਲਕ ਦਾ ਜਿਹੜਾ ਸਾੜਨਾ ਨਹੀਂ ਚਾਹੀਦਾ ਹੈਗਾ ਜੀ। ਜੀ, ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।